ਗਲੋਬਲ ਸਿੱਖ ਕੌਂਸਲ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਸਰਕਾਰੀ ਪ੍ਰਬੰਧ ਤੋਂ ਮੁਕਤ ਕਰਵਾਉਣ ਲਈ ਪਾਇਆ ਗਿਆ ਮਤਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਲਾਂ। SGPC ਪ੍ਰਧਾਨ ਚੋਣ ਤੋਂ ਪਹਿਲਾਂ ਪ੍ਰਧਾਨ ਧਾਮੀ ਨੇ ਕੀਤੇ ਵੱਡੇ ਖੁਲਾਸੇ। ਵਿਸ਼ਵ ਭਰ ਦੀਆਂ 31 ਰਾਸ਼ਟਰ ਪੱਧਰੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ ਗਲੋਬਲ ਸਿੱਖ ਕੌਂਸਲ ਨੇ ਸਰਬਸੰਮਤੀ ਨਾਲ ਸਿੱਖਾਂ ਦੇ ਦੋ ਇਤਿਹਾਸਕ ਤਖਤ ਸਾਹਿਬਾਨਾਂ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਨੂੰ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਦੇ ਸਰਗਰਮ ਸਹਿਯੋਗ ਨਾਲ ਸਰਕਾਰੀ ਕੰਟਰੋਲ ਤੋਂ ਮੁਕਤ ਕਰਵਾਉਣ ਦਾ ਫੈਸਲਾ ਲਿਆ ਗਿਆ। ਇਹ ਮਤਾ ਲੇਡੀ ਸਿੰਘ ਕਵਲਜੀਤ ਕੌਰ OBE ਦੀ ਪ੍ਰਧਾਨਗੀ ਹੇਠ ਲੰਡਨ ਵਿਖੇ ਹੋਈ GSC ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਪਾਸ ਕੀਤਾ ਗਿਆ। ਸਿੱਖ ਮਰਿਆਦਾ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਹੋਏ GSC ਦੀ ਪ੍ਰਧਾਨ ਨੇ ਦੱਸਿਆ ਕਿ ਦੋਵਾਂ ਤਖਤਾਂ ਤੇ ਨਿਭਾਈਆਂ ਜਾ ਰਹੀਆਂ ਮੌਜੂਦਾ ਧਾਰਮਿਕ ਪਰੰਪਰਾਵਾਂ ਬੁਨਿਆਦੀ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਹਨ। ਇਸ ਤੋਂ ਇਲਾਵਾ ਦੋਵੇਂ ਤਖਤ ਸਾਹਿਬਾਨਾਂ ਦੇ ਪ੍ਰਬੰਧਾਂ ਲਈ ਕਮੇਟੀਆਂ ਅਤੇ ਬੋਰਡਾਂ ਵਿੱਚ ਨਾਮਜ਼ਦ ਕੀਤੇ ਗਏ ਮੈਂਬਰਾਂ ਕੋਲ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਸੰਚਾਲਨ ਅਤੇ ਧਾਰਮਿਕ ਰਹੁ-ਰੀਤਾਂ ਨਿਭਾਉਣ ਪ੍ਰਤੀ ਨਾ ਮਾਤਰ ਅਧਿਕਾਰ ਹਨ। GSC ਦੇ ਕਾਨੂੰਨੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਮਲੇਸ਼ੀਆ ਨੇ ਆਪਣਾ ਖੋਜ ਪਰਚਾ ਪੇਸ਼ ਕਰਦੇ ਹੋਏ ਦੱਸਿਆ ਕਿ ਉਪਰੋਕਤ ਦੋਵੇਂ ਤਖਤ ਇਸ ਸਮੇਂ 70 ਸਾਲ ਪੁਰਾਣੇ ਕਾਨੂੰਨਾਂ ਪਟਨਾ ਸਾਹਿਬ ਦਾ ਸੰਵਿਧਾਨ ਤੇ ਉਪ ਨਿਯਮ 1957 ਵਿੱਚ ਅਤੇ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਰਾਹੀਂ ਕੰਟਰੋਲ ਕੀਤੇ ਜਾ ਰਹੇ ਹਨ। ਇਹ ਕਾਨੂੰਨ ਇਹਨਾਂ ਤਖਤਾਂ ਦੇ ਧਾਰਮਿਕ ਅਤੇ ਪ੍ਰਬੰਧਕੀ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਸਰਕਾਰੀ ਦਖਲਅੰਦਾਜ਼ੀ ਦੀ ਇਜਾਜ਼ਤ ਦਿੰਦੇ ਹਨ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਇਹਨਾਂ ਪੁਰਾਣੇ ਕਾਨੂੰਨਾਂ ਨੂੰ ਤੁਰੰਤ ਸੋਧਣ ਤੇ ਜ਼ੋਰ ਦਿੰਦਿਆਂ ਉਹਨਾਂ ਦੱਸਿਆ ਕਿ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਦੋਵੇਂ ਤਖਤ ਕਦੇ ਵੀ ਸਿੱਖਾਂ ਦੇ ਕਬਜ਼ੇ ਵਿੱਚ ਨਹੀਂ ਰਹੇ ਅਤੇ ਇਹ ਪੁਰਾਣੇ ਕਾਨੂੰਨ ਅਤੇ ਘਿਨੌਣੀਆਂ ਧਾਰਾਵਾਂ ਪਵਿੱਤਰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਸੰਬੰਧੀ ਸਿੱਖ ਸੰਗਤਾਂ ਦੀ ਆਜ਼ਾਦੀ ਨੂੰ ਵੀ ਕਮਜ਼ੋਰ ਕਰਦੀਆਂ ਹਨ। ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਕਿ ਇਹਨਾਂ ਧਾਰਮਿਕ ਸੰਸਥਾਵਾਂ ਦੇ ਪ੍ਰਸ਼ਾਸਨ ਵਿੱਚ ਸਰਕਾਰੀ ਦਖਲਅੰਦਾਜ਼ੀ ਨਾ ਸਿਰਫ ਲੋਕਤੰਤਰੀ ਪ੍ਰਕਿਰਿਆ ਵਿੱਚ ਰੁਕਾਵਟ ਬਣੀ ਹੋਈ ਹੈ ਬਲਕਿ ਗੁਰਦੁਆਰਾ ਸਾਹਿਬਾਨਾਂ ਦੀ ਖੁਦਮੁਖਤਿਆਰੀ ਤੇ ਵੀ ਸਵਾਲ ਖੜੇ ਕਰਦੀ ਹੈ। ਕੌਂਸਲ ਨੇ ਕਿਸੇ ਵੀ ਪ੍ਰਸਤਾਵਿਤ ਆਲ ਇੰਡੀਆ ਸਿੱਖ ਗੁਰਦੁਆਰਾ ਕਾਨੂੰਨ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹਾ ਕੇਂਦਰੀ ਕਾਨੂੰਨ ਬਣਾਉਣ ਦੀ ਬਜਾਏ ਪ੍ਰਚਲਿਤ ਗੁਰਦੁਆਰਾ ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਪੁਰਾਤਨ ਸਿੱਖ ਸਿਧਾਂਤਾਂ ਦਾ ਸਤਿਕਾਰ ਹੋ ਸਕੇ ਅਤੇ ਸਥਾਨਕ ਸਿੱਖ ਸੰਗਤਾਂ ਆਪਣੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਸ਼ਾਸਨ ਬਿਨਾਂ ਕਿਸੇ ਸਰਕਾਰੀ ਦਖਲ ਤੋਂ ਚਲਾਉਣ ਦੇ ਸਮਰੱਥ ਹੋ ਸਕਣ। GSC ਨੇ ਦੁਨੀਆ ਭਰ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਨ ਅਤੇ ਈਸਟ ਇੰਡੀਆ ਯੁੱਗ ਦੇ ਕਾਨੂੰਨਾਂ ਵਿੱਚ ਸੋਧਾਂ ਕਰਵਾਉਣ ਲਈ ਜ਼ੋਰਦਾਰ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤੀ ਸੰਵਿਧਾਨ ਦੇ ਆਰਟੀਕਲ 26 ਵਿੱਚ ਦਰਜ ਮਨੋਰਥ ਅਨੁਸਾਰ ਸਿੱਖ ਮਸਲਿਆਂ ਦਾ ਪੂਰਾ ਕੰਟਰੋਲ ਸਿੱਖ ਭਾਈਚਾਰੇ ਨੂੰ ਵਾਪਸ ਮਿਲ ਸਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ, ਫਸਲ ਦੀ ਲਿਫਟਿੰਗ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਰਕਾਰ ਦੇ ਪ੍ਰਬੰਧ ਵਿੱਚ ਕਮੀ ਦਾ ਖਾਮਿਆਜ਼ਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬਿਹਾਰ ਤੋਂ ਲੇਬਰ 1 ਮਹੀਨੇ ਲਈ ਸੀਜ਼ਨ ਦੌਰਾਨ ਪੰਜਾਬ ਆਉਂਦੀ ਹੈ ਪਰ ਇਸ ਵਾਰ ਇਸ ਤਰ੍ਹਾਂ ਦੇ ਹਾਲਾਤਾਂ ਕਾਰਨ ਉਹਨਾਂ ਦਾ ਸਮਾਂ ਵੱਧ ਲੱਗ ਰਿਹਾ ਹੈ। ਉਹਨਾਂ ਬਿਹਾਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਕੇਂਦਰ ਸਰਕਾਰ ਨਾਲ ਇਸ ਮਸਲੇ ਤੇ ਗੱਲਬਾਤ ਕਰੋ ਕਿ ਤੁਹਾਡੇ ਸੂਬੇ ਦੀ ਲੇਬਰ ਇੱਥੇ ਪਰੇਸ਼ਾਨ ਹੈ ਤੇ ਇਸ ਮੁਸ਼ਕਲ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਬਾਸਮਤੀ ਲਾਓਗੇ ਤਾਂ ਅਸੀਂ ਬਾਸਮਤੀ ਦਾ ਮੁੱਲ 5100 ਰੁਪਇਆ ਕੁਇੰਟਲ ਦੇਵਾਂਗੇ ਤੇ ਅੱਜ ਬਾਸਮਤੀ ਸਿਰਫ 2700 ਰੁਪਏ ਨੂੰ ਵਿਕ ਰਹੀ ਹੈ, ਜਿਹੜਾ ਕਿ ਬਹੁਤ ਵੱਡਾ ਧੋਖਾ ਹੈ। ਭਗਵੰਤ ਜੀ ਨੇ ਕਿਸਾਨਾਂ ਨੂੰ ਸਮਝਾਇਆ ਸੀਗਾ ਕਿ ਬਾਸਮਤੀ ਜੇ ਲਾਓਗੇ ਪਾਣੀ ਘੱਟ ਉਹਨੂੰ ਆਊਗਾ। ਜੇ ਕਿਸਾਨਾਂ ਨੇ ਉਹਨਾਂ ਦੀ ਗੱਲ ਮੰਨ ਲਈ ਹੈ ਤੇ ਫਿਰ 2700 ਕਿਉਂ ਹੈ? ਜੇ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹ ਜਾਣ ਇਹ ਸਾਰਾ ਯੱਬ ਜਿਹੜਾ ਗੌਰਮੈਂਟ ਆਫ ਇੰਡੀਆ ਮੋਦੀ ਤੇ BJP ਤੇ ਆਮ ਆਦਮੀ ਪਾਰਟੀ ਨੇ ਪਾਇਆ ਇਹ ਮੁੱਕ ਜਾਊਗਾ। ਹੁਣ ਜੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਤੇ ਸ਼ੈਲਰ ਵਾਲਿਆਂ ਨੂੰ ਨਾਰਾਜ਼ ਕਰਤਾ ਤੇ ਇੱਥੇ ਸੜਕਾਂ ਤੇ ਰੇਲਵੇ ਲਾਈਨਾਂ ਬੰਦ ਹੋ ਗਈਆਂ ਤਾਂ ਮਿਲਟਰੀ ਲੱਦਾਖ ਕਿਵੇਂ ਪਹੁੰਚ ਸਕੂਗੀ ਜਿਹੜਾ ਘੇਰਿਆ ਹੋਇਆ ਚੀਨ ਨੇ, ਤੇ ਕਸ਼ਮੀਰ ਕਿਵੇਂ ਪਹੁੰਚ ਸਕੂਗੀ ਜਿਹੜਾ ਪਾਕਿਸਤਾਨ ਨੇ ਘੇਰਿਆ ਹੋਇਆ। ਸੋ ਮੇਰਾ ਮਤਲਬ ਹੈ ਕਿ ਇਹ ਪੰਜਾਬ ਦੇ ਨਾਲ ਇਹੋ ਜਿਹਾ ਕਰਨਾ ਮੋਦੀ ਸਾਹਿਬ ਦੀ ਬੇਅਕਲੀ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੁਣ ਸਾਡੇ 2 ਵਜ਼ੀਰ ਹੈ ਸੈਂਟਰ ਦੇ, ਇੱਕ ਤਾਂ ਹਰਦੀਪ ਸਿੰਘ ਪੂਰੀ ਸਾਹਿਬ ਹੈ, ਇੱਕ ਸਾਡੇ ਬਿੱਟੂ ਜੀ ਹੈ। ਬਿੱਟੂ ਜੀ ਦੇ ਕੋਲੇ 2 ਬਹੁਤ ਵਧੀਆ ਮਹਿਕਮੇ ਹੈ, ਰੇਲਵੇ ਹੈ
ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੇ ਰੇਲਵੇ ਵਜ਼ੀਰ ਹੋ ਤੇ ਇੱਥੇ ਵੈਗਨਾਂ ਭੇਜ ਕੇ ਇਹ ਪੈਡੀ ਨੂੰ ਤਾਂ ਚੁਕਾ ਦਿਓ। ਤੇ ਦੂਜਾ ਤੁਸੀਂ ਵਜ਼ੀਰ ਹੈਗੇ ਹੋ ਇਹ ਫੈਕਟਰੀਆਂ ਲਾਉਣ ਦੇ, ਜਿੱਥੇ ਅਨਾਜ ਜਾਂ ਜਿਹੜਾ ਵੀ ਜ਼ਿਮੀਂਦਾਰ ਸਬਜ਼ੀਆਂ ਫਰੂਟ ਪੈਦਾ ਕਰਦਾ ਹੈ ਉਹਦੀਆਂ ਫੈਕਟਰੀਆਂ ਲਗਾਉਂਗੇ। ਉਹ ਵੀ ਅਜੇ ਬਿੱਟੂ ਜੀ ਨੇ ਨਹੀਂ ਕੀਤੀਆਂ ਹੈਗੀਆਂ। ਸੋ ਮੇਰਾ ਮਤਲਬ ਹੈ ਕਿ ਜਿਹੜੇ ਪੰਜਾਬ ਦੇ ਸੈਂਟਰ 'ਚ ਵਜ਼ੀਰ ਬੈਠੇ ਹੈ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਥੇ ਹਾਏ ਹਾਏ ਮੱਛੀ ਪਈ ਹੈ ਸਾਰੇ ਪਾਸੇ, ਤੇ ਤੁਸੀਂ ਵੀ ਆ ਕੇ ਕੋਈ ਐਕਸ਼ਨ ਲਓ। ਐਕਸ਼ਨ ਤੁਸੀਂ ਕਾਹਦਾ ਲੈਣਾ? ਤੁਸੀਂ ਆਰਡਰ ਕਰ ਦੇਣਾ, ਇੱਥੇ ਗੱਡੀਆਂ ਆ ਜਾਣਗੀਆਂ ਤੇ ਲਿਫਟਿੰਗ ਸ਼ੁਰੂ ਹੋ ਜਾਊਗੀ। ਇਹਦੇ ਨਾਲ ਕਿਸਾਨ ਵੀ ਖੁਸ਼ ਹੋ ਜਾਊਗਾ, ਮਜ਼ਦੂਰ ਵੀ ਖੁਸ਼ ਹੋ ਜਾਊਗਾ, ਆੜ੍ਹਤੀਆ ਵੀ ਖੁਸ਼ ਹੋ ਜਾਊਗਾ, ਸ਼ੈਲਰ ਵਾਲਾ ਵੀ ਖੁਸ਼ ਹੋ ਜਾਊਗਾ। ਤਾਂ ਮੇਰਾ ਮਤਲਬ ਸਰਕਾਰ ਉਹੀ ਹੁੰਦੀ ਹੈ ਜਿਹੜੀ ਆਵਾਮ ਨੂੰ ਖੁਸ਼ ਕਰਕੇ ਰੱਖੇ। ਪਰ ਜੇ ਸਾਰੇ ਪਾਸੇ ਤੁਸੀਂ ਪੰਜਾਬ ਇੱਕ ਬਾਰਡਰ ਸਟੇਟ ਹੈ, ਜਿਹਦੇ ਸਿੱਖ ਹੈ ਇੱਥੋਂ ਦੇ, ਜੇ ਇਸ ਨੂੰ ਤੁਸੀਂ ਬੰਦ ਕਰਵਾਤਾ ਤਾਂ ਇਹ ਤਾਂ ਸਾਰਾ ਹਿੰਦੁਸਤਾਨ ਨੂੰ ਏਕਤਾ ਦਾ ਖਤਰਾ ਪੈ ਜਾਊਗਾ। ਐਸਜੀਪੀਸੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਕਿਹਾ ਕਿ ਪੰਥ ਵਿਰੋਧੀ ਜਥੇਬੰਦੀਆਂ ਚੋਣਾਂ ਨੂੰ ਲੈ ਕੇ ਤਰਲੋ ਮੱਛੀ ਹੋ ਰਹੀਆਂ ਹਨ। ਉਹਨਾਂ ਖੁਲਾਸਾ ਕੀਤਾ ਕਿ ਆਪ ਦੇ ਵਿਧਾਇਕ ਨੇ ਸਾਡੇ ਮੈਂਬਰ ਨੂੰ ਅਕਾਲੀ ਦਲ ਖਿਲਾਫ ਵੋਟ ਪਾਉਣ ਲਈ ਕਿਹਾ। ਭਾਜਪਾ ਨਾਲ ਸਾਂਝ ਪਾਉਣ ਵਾਲਿਆਂ ਦੇ ਵੀ ਮੇਰੇ ਕੋਲ ਪੁਖਤਾ ਸਬੂਤ ਹਨ। ਉਹਨਾਂ ਕਿਹਾ ਕਿ ਪ੍ਰਬੰਧ ਇੰਨਾ ਡਿੱਗ ਗਿਆ ਹੈ ਕਿ ਐਸਜੀਪੀਸੀ ਮੈਂਬਰ ਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਵਿਰੋਧੀ ਧੜੇ ਤੇ ਵਰਦਿਆਂ ਉਹਨਾਂ ਕਿਹਾ ਕਿ ਬਾਗੀਆਂ ਨੇ ਸੁਧਾਰ ਲਹਿਰ ਨਹੀਂ ਸ਼ੁਰੂ ਕੀਤੀ ਬਲਕਿ ਭ੍ਰਿਸ਼ਟਾਚਾਰ ਸ਼ੁਰੂ ਕਰ ਦਿੱਤਾ ਹੈ। ਬਰਕਰਾਰ ਕਹਿਣ ਤੋਂ ਭਾਵ ਸੁਹਿਰਦ ਢੰਗ ਦੇ ਨਾਲ ਸਾਰਾ ਚੱਲਦਾ ਰਿਹਾ। ਆ ਜਿਹੜਾ ਹੁਣ ਅਜੋਕਾ ਸਮਾਂ ਚੱਲ ਰਿਹਾ, ਆ ਅੱਜ ਜਿਹੜੀ 28 ਤਰੀਕ ਨੂੰ ਇਲੈਕਸ਼ਨ ਹੋਣੀ ਆ, ਮੈਂ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਣੇ ਚਾਹੁੰਦਾ ਕਿ ਕਿੰਨੇ ਕੁ ਅੱਜ ਸਿੱਖ ਪੰਥ ਵਿਰੋਧੀ, ਕਿੰਨੀਆਂ ਕੁ ਜਥੇਬੰਦੀਆਂ ਜਿਹੜੀਆਂ ਅੱਜ ਤਰਲੋ ਮੱਛੀ ਹੋਈਆਂ ਆ, ਚਾਹੇ ਉਹ ਭਾਜਪਾ ਹੋਵੇ, ਚਾਹੇ ਉਹ ਆਪ ਵਾਲੇ ਹੋਣ, ਤੇ ਚਾਹੇ ਉਹ ਕਾਂਗਰਸ ਹੋਵੇ, ਤੇ ਚਾਹੇ ਆਰਐਸਐਸ ਹੋਵੇ। ਮੇਰੇ ਕੋਲ ਪੁਖਤਾ ਸਬੂਤ, ਕਈ ਵਾਰੀ ਕਹਿੰਦੇ ਜੀ ਪੁਖਤਾ ਸਬੂਤ ਕੀ ਆ ਤੁਹਾਡੇ ਕੋਲ? ਪੁਖਤਾ ਸਬੂਤ ਜਿਹੜੇ ਬੀਜੇਪੀ ਦੇ ਨਾਲ ਸਾਂਝਾ ਰੱਖ ਕੇ ਬੈਠੇ ਆ, ਉਹ ਹੀ ਅੱਜ ਇਸ ਗੱਲ ਨੂੰ, ਇਸ ਮੁਹਿੰਮ ਨੂੰ ਤਾਰ ਪੀਡੋ ਕਰਨ ਲਈ ਬੜੇ ਕਾਹਲੇ ਆ ਕਿ ਇਹ ਇਲੈਕਸ਼ਨ ਦੇ ਵਿੱਚ ਇੱਕ ਧੜੇ ਦੀ ਸਪੈਸੀਫਿਕ ਤੌਰ ਤੇ ਮਦਦ ਕਰੋ। ਉਹ ਧੜਾ ਮੈਨੂੰ ਨਾਂ ਲੈਣ ਦੀ ਲੋੜ ਨਹੀਂ, ਉਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਡੈਮੋਕ੍ਰੈਟਿਕ ਨੌਰਮ ਦੇ ਵਿੱਚ, ਹਮੇਸ਼ਾ ਹੀ ਐਨੂਅਲ ਚੋਣ ਦੇ ਵਿੱਚ ਆਪਣਾ ਚੋਖਾ ਯੋਗਦਾਨ ਸਾਰਾ ਪਾਉਂਦਾ ਰਿਹਾ। ਅੱਜ ਮੈਂ ਮੈਂਬਰ ਸਾਹਿਬਾਨ ਮੈਨੂੰ ਟੈਲੀਫੋਨ ਵੀ ਕਰਦੇ ਆ ਕਿ ਆਪ ਦਾ ਕਿਹੜਾ ਐਮਐਲਏ ਜਿਹੜਾ ਮੇਰੇ ਘਰ ਆ ਕੇ ਕਹਿ ਰਿਹਾ ਵੀ ਜੀ ਵੋਟ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਖਿਲਾਫ ਜਿਹੜੇ ਖੜੇ ਉਹਨਾਂ ਨੂੰ ਪਾਉਣੀ ਆ। ਅੱਜ ਸਵੇਰੇ ਮੇਰੇ ਕੋਲ, ਮੈਂ ਹੁਣ ਨਾਂ ਬਾਅਦ ਚ ਨਸ਼ਰ ਕਰੂੰਗਾ, ਇੱਕ ਜ਼ਿੰਮੇਵਾਰ ਸਾਡੇ ਮੈਂਬਰ ਆ, ਬਹੁਤ ਸਤਿਕਾਰਯੋਗ ਆ, ਉਹਨੂੰ ਵੱਡੀ ਰਕਮ ਦੇਣ ਦਾ ਯਤਨ ਕੀਤਾ ਗਿਆ। ਤੇ ਮੈਂ ਪੁੱਛਦਾ ਇਹ ਕੋਈ ਸਰਕਾਰੀ ਪ੍ਰਬੰਧ ਆ? ਇਹ ਕੋਈ ਆਫਿਸ ਆਫ ਪ੍ਰੋਫਿਟ ਆ? ਇਹ ਜੇ ਪੈਸੇ ਦੇ ਕੇ ਕਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ? ਤੁਹਾਡਾ ਪ੍ਰਬੰਧ ਕਿਵੇਂ ਚੱਲੂਗਾ? ਜੇ ਤੁਸੀਂ ਇਹੋ ਹੀ ਕੰਮ ਫੜੇ ਤੇ ਫਿਰ ਮਹਾਨਤਾ ਦਾ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਜਾਊਗਾ। ਮਹੰਤ ਵੀ ਐਵੇਂ ਕਰਦੇ ਸੀ, ਜਿਹੜਾ ਉੱਥੇ ਆਉਂਦਾ ਸੀ ਉਹਦੀ ਜੇਬ ਗਰਮ ਕਰ ਦਿੰਦੇ ਸੀ। ਤੇ ਮੈਂ ਇਹ ਤਾਂ ਕਹਿ ਰਿਹਾ ਕਿ ਕਾਂਗਰਸ ਦੇ ਐਮਪੀ ਤੱਕ ਉਹ ਵੀ ਆਪਣਾ ਯੋਗਦਾਨ ਪਾ ਰਹੇ ਸਿੱਧੇ ਤੌਰ ਦੇ ਉੱਤੇ, ਕਦੇ ਕਿਸੇ ਨੂੰ ਭੇਜਦੇ, ਕਦੇ ਕਿਸੇ ਨੂੰ ਭੇਜਦੇ ਆ। ਤੇ ਆ ਜਿਹੜੀ ਮੌਜੂਦਾ ਭਾਜਪਾ ਸਰਕਾਰ ਆ, ਭਾਜਪਾ ਆ, ਦੇਖੋ ਅੱਜ ਤੱਕ ਕਦੇ ਨਹੀਂ ਹੋਈ। ਇਹ ਕਹਿੰਦੇ ਜੀ ਸਬੂਤ ਦਿਓ। ਮੈਂ ਕਿਹਾ ਸਬੂਤ ਤਾਂ ਤੁਹਾਡੇ ਵਿੱਚੇ ਬੈਠੇ, ਜਿਹੜੇ ਬੀਜੇਪੀ ਦੇ ਵਿੱਚ ਬੈਠੇ ਆ, ਉਹੋ ਹੀ ਇਸ ਗੱਲ ਦੀ ਸ਼ਾਦੀ ਭਰਦੇ ਆ ਕਿ ਦੂਸਰਾ ਧੜਾ ਜਿਹੜਾ ਅਕਾਲੀ ਦਲ ਤੋਂ ਖਿਲਾਫ ਖੜਾ, ਉਹਦੀ ਇਮਦਾਦ ਕਰੋ। ਤੇ ਆ ਤੁਸੀਂ ਪਿਛਲੇ ਦਿਨੀ ਇੱਕ ਫੈਸਲਾ ਹੋਇਆ, ਸਿੰਘ ਸਾਹਿਬ ਨੇ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ, ਵੀ ਉਹ ਚੋਣਾਂ ਨਹੀਂ ਲੜ ਸਕਦੇ। ਤੇ ਕਿੰਨੀ ਖੁਸ਼ੀ ਮਹਿਸੂਸ ਕੀਤੀ ਆ ਇੱਕ ਉਹਨਾਂ ਦੇ ਭਾਜਪਾ ਦੇ ਲੀਡਰ ਨੇ, ਮੈਂ ਨਾਂ ਨਹੀਂ ਲੈਣਾ। ਤੇ ਹੋਰ ਫਿਰ ਦਖਲਅੰਦਾਜ਼ੀ ਕਿਹੜੀ ਤੁਸੀਂ ਭਾਲਦੇ ਆ? ਹੋਰ ਕਿਹੜੀ ਦਖਲਅੰਦਾਜ਼ੀ ਆ ਜਿਹੜਾ ਤੁਹਾਨੂੰ ਸਬੂਤ ਦੇਈਏ? ਸੋ ਇਸ ਕਰਕੇ ਮੈਂ ਖਾਲਸਾ ਪੰਥ ਨੂੰ
ਇਹ ਅਜੋਕੇ ਸਮੇਂ ਤੋਂ ਸਾਵਧਾਨ ਕਰਨਾ ਚਾਹੁੰਦਾ। ਭਰਾ ਇਕੱਠੇ ਹੋ ਜਾਂਦੇ ਹੁੰਦੇ ਆ, ਇੰਨੀਆਂ ਦੂਰੀਆਂ ਨਾ ਵਧਾਓ ਕਿ ਸਿੱਖ ਪਰੰਪਰਾਵਾਂ ਦਾ ਘਾਣ ਕਰ ਦਈਏ। ਇਹ ਕੱਲ ਨੂੰ ਕੀਤੀਆਂ ਆ ਫਿਰ ਮੋਹਰੇ ਵੀ ਆਉਣੀਆਂ। ਜੇ ਅੱਜ ਆਪਾਂ ਪੁਰਾਣੀਆਂ ਉਹਨਾਂ ਬਾਹਾਂ ਦਾ ਸਾਥ ਲਵਾਂਗੇ। ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ, ਜਿਹੜੀਆਂ ਸਰਕਾਰਾਂ ਤਿੰਨੇ ਹੀ ਇਹਨਾਂ ਦਾ ਕੋਈ ਧਰਮ ਦੇ ਵਿੱਚ ਵਿਸ਼ਵਾਸ ਹੈਗਾ? ਜੇ ਹੈਗਾ ਹੈ ਤੇ ਆਪਣਾ ਧਰਮ ਦੱਸਣ ਕਿਹੜਾ ਉਹਨਾਂ ਦਾ, ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਖਲਅੰਦਾਜ਼ੀ ਕਿਉਂ ਕੀਤੀ ਜਾ ਰਹੀ ਆ? ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਮਾਮਲੇ ਦਾ ਹੱਲ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਸੂਬੇ ਭਰ ਵਿੱਚ 11 ਵਜੇ ਤੋਂ 3 ਵਜੇ ਤੱਕ ਸੜਕਾਂ ਬੰਦ ਕੀਤੀਆਂ ਗਈਆਂ। ਦੱਸ ਦਈਏ ਕਿ ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਚੱਕਾ ਜਾਮ ਸੰਬੰਧੀ ਕੁਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੇ ਝੋਨੇ ਦੀ ਮੰਡੀ 'ਚ ਖਰੀਦ ਨਹੀਂ ਹੋ ਪਾ ਰਹੀ ਕਿਉਂਕਿ ਸੈਲਰ ਮਾਲਕਾਂ ਦਾ ਕੇਂਦਰ ਤੇ ਪੰਜਾਬ ਦਾ ਸਮਝੌਤਾ ਸਿਰੇ ਨਹੀਂ ਲੱਗ ਰਿਹਾ। ਸੈਲਰਾਂ ਵਾਲਿਆਂ ਦਾ ਇਹ ਦੋਸ਼ ਆ ਸਰਕਾਰ ਤੇ ਵੀ ਜੋ ਸਾਨੂੰ ਝੋਨਾ ਦਿੱਤਾ ਗਿਆ ਉਹ 68 ਕਿਲੋ ਨਹੀਂ ਚੌਲ ਚੋਂ ਕੱਢਿਆ ਜਾ ਸਕਦਾ, ਉਹ 'ਚ ਟੋਟਾ ਜ਼ਿਆਦਾ ਆ ਰਿਹਾ ਹੈਗਾ। ਇਸ ਕਰਕੇ ਕੇਂਦਰ ਛੂਟ ਦੇਵੇ। ਜਿਹੜੀ ਕੇਂਦਰ ਦੇ ਮੰਤਰੀ ਨਾਲ ਮੀਟਿੰਗ ਹੋਈ ਉਹ 'ਚ ਤੈਅ ਹੋਇਆ, ਜਿਹੜੇ ਫੂਡ ਸਪਲਾਈ ਮੰਤਰੀ ਜੋਸ਼ੀ ਜੀ ਆ, ਵੀ ਅਸੀਂ ਪੰਜਾਬ 'ਚ ਟੀਮਾਂ ਭੇਜਾਂਗੇ, ਪਰ ਅੱਜ ਤੱਕ ਸਾਡੇ ਕੋਲ ਕੋਈ ਖਬਰ ਨਹੀਂ। ਜੇ ਟੀਮ ਨਹੀਂ ਆਈ, ਹਾਲੇ ਝੋਨਾ ਕੁੱਟ ਕੇ ਨਹੀਂ ਦੇਖਿਆ ਕਿੰਨਾ ਕੱਢਿਆ, ਇਹਦਾ ਮਤਲਬ ਕ੍ਰਾਈਸਿਸ ਨਹੀਂ ਹੱਲ ਹੋਣਾ, ਇਹ ਜਿਉਂ ਦਾ ਤਿਉਂ ਰਹੂਗਾ। ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆ ਗਿਆ ਵੀ ਇਹਦੇ ਪਿੱਛੇ ਪੰਜਾਬ ਸਰਕਾਰ ਦੀ ਨਗੇਲੀ ਆ। ਇਹ ਵੀ ਹੋ ਸਕਦਾ, ਪਰ 2011 'ਚ ਵੀ ਹੋਇਆ, ਉਦੋਂ 'ਚ ਵੀ ਕੇਂਦਰ ਨੇ ਛੂਟਾਂ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਜੀ ਦੇ ਖੁਦ ਵੇਲੇ 4-5 ਐ ਹੋਇਆ, ਛੂਟਾਂ ਮਿਲੀਆਂ। ਤਾਂ ਕੈਪਟਨ ਅਮਰਿੰਦਰ ਸਿੰਘ ਜੀ ਕੇਂਦਰ ਨਾਲ ਗੱਲ ਕਰਨ ਔਰ ਕੇਂਦਰ ਕੋਲੋਂ ਜਿੰਨਾ ਚੌਲ ਦੀ ਸੈਂਪਲਿੰਗ ਵਿੱਚ ਘੱਟ ਆ ਰਿਹਾ ਉਹਦੀ ਛੋਟ ਦਿਵਾਉਣ ਤੇ ਕੱਲ੍ਹ ਹੀ ਮਸਲਾ ਹੱਲ ਹੋ ਜਾਊਗਾ। ਪਰ ਮੋਦੀ ਸਰਕਾਰ ਤਾਂ ਸਾਨੂੰ ਖਤਮ ਕਰਨਾ ਚਾਹੁੰਦੀ ਹੈਗੀ ਆ। ਦੂਸਰਾ, ਪੰਜਾਬ ਸਰਕਾਰ ਬੋਲ ਤੱਕ ਨਹੀਂ ਰਹੀ, ਸਫਾਈਆਂ ਦੇ ਰਹੀ ਆ। ਰੌਲਾ ਇਹ ਨਹੀਂ ਵੀ ਕਿਸਾਨਾਂ ਨੂੰ ਪੇਮੈਂਟ ਨਹੀਂ ਹੋ ਰਹੀ, ਰੌਲਾ ਇਹ ਆ ਵੀ ਜਿਹੜਾ ਵਾ 400-500 ਰੁਪਈਆ ਜਾਂ 10-20 ਕਿਲੋ ਕੱਟ ਲੱਗ ਕੇ ਝੋਨੇ ਦੀ ਤਲਾਈ ਹੋ ਰਹੀ ਆ। ਇਹ ਮਸਲਾ ਹੈਗਾ ਵਾ। ਔਰ ਕੇਜਰੀਵਾਲ ਸਾਹਿਬ ਅਜੇ ਤੱਕ ਬੋਲੇ ਨਹੀਂ ਹੈਗੇ। ਜਿਹੜੇ 92 ਦਾ 92 ਜੰਬੋ ਜੈਟ ਅਸੀਂ ਚੁਣ ਕੇ ਦਿੱਤਾ, ਉਹ ਸਾਡੇ ਖਿਲਾਫ ਪ੍ਰਚਾਰ ਪ੍ਰੋਪੇਗੈਂਡੇ ਤੇ ਲੱਗਾ ਤੇ ਕਿਸਾਨਾਂ ਦੇ ਨਾਲ ਆ, ਤੇ ਦਿੱਲੀ ਜਾ ਕੇ ਪੀਐਮਓ ਆਫਿਸ ਜਿਹੜਾ ਵਾ ਪ੍ਰਦਰਸ਼ਨ ਕਰ ਲੈਣ। ਇਹਦੋਂ ਕਹਾਂ ਕੱਲ ਦੇ ਪ੍ਰਦਰਸ਼ਨ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਬਿਲਕੁਲ ਭਾਜਪਾ ਦੇ ਰੈਟ ਰੋਕ ਤੇ ਬਿਲਕੁਲ ਰੋਡ ਟਰੈਕ ਤੇ ਚੱਲੂਗੀ। ਭਾਜਪਾ ਵੀ ਇੱਕ ਤਬਕੇ ਦੇ ਖਿਲਾਫ ਦੂਜਾ ਤਬਕਾ ਖੜਾ ਕਰਦਾ। ਪ੍ਰਚਾਰ ਮਾਧਿਅਮਾਂ 'ਚ ਜਾਣੀ ਕੋਈ ਇੱਕ ਘਟਨਾ ਨੂੰ ਆਧਾਰ ਬਣਾਇਆ ਜਾਊ, ਉਹ ਨਹੀਂ ਹੋਣੀ ਚਾਹੀਦੀ। ਇਹ ਤਾਂ ਜੀ ਜਿਹੜੇ ਬਿਮਾਰ ਆ ਉਹਨਾਂ ਨੂੰ ਰੋਕਦੇ ਆ। ਐਰਕੀ ਅਸੀਂ ਜਿਹੜਾ ਵਾ ਐਮਰਜੈਂਸੀ ਸੇਵਾ ਬਹਾਲ ਰੱਖਣ ਦੀ ਗੱਲ ਕਹੀ ਆ। ਤੋ ਮਾਲਵੇ ਦੇ ਵਿੱਚ ਮੋਗਾ ਜਿਹੜਾ ਵਾ ਉੱਥੇ, ਇਹ ਤੋਂ ਕਾ ਸੰਗਰੂਰ ਦੇ ਵਿੱਚ ਬੜਬੜ ਕਲਾਂ, ਮੋਗੇ ਦੇ ਵਿੱਚ ਡਗਰੂ, ਔਰ ਜਿਵੇਂ ਫਗਵਾੜੇ ਚੱਲ ਰਿਹਾ ਉੱਥੇ ਤੇ ਬਟਾਲਾ, ਇਹਨਾਂ ਥਾਵਾਂ ਤੇ ਕੱਲ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕਰਾਂਗੇ। ਤਾਂ ਇਸ ਕਰਕੇ ਕੱਲ ਦੇ ਫਗਵਾੜੇ ਵਾਲੇ ਪ੍ਰੋਗਰਾਮ ਦੇ ਵਿੱਚ ਇਧਰੋਂ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਾ ਹੋਊਗਾ। ਮੈਂ ਖੁਦ ਫਗਵਾੜੇ ਹੋਊਂਗਾ, ਇਸ ਕਰਕੇ ਅੰਮ੍ਰਿਤਸਰ ਦੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਨੂੰ ਬਿਆਸ ਸਵੇਰੇ ਕਵਰੇਜ ਦਿੱਤੀ ਜਾਵੇ। ਤਾਂ ਪੂਰੇ ਜ਼ੋਰ ਸ਼ੋਰ ਨਾਲ ਅਸੀਂ ਨਹੀਂ ਚਾਹੁੰਦੇ ਵੀ ਕੱਲ ਇਹ ਜਾਮ ਅਣਮਿੱਥੇ ਸਮੇਂ ਲਈ ਲੱਗਣ। ਸਰਕਾਰ ਸੁਹਿਰਦ ਹੈਗੀ ਆ, ਸਾਡੇ ਨਾਲ ਬੈਠ ਕੇ ਮਸਲੇ ਦਾ ਹੱਲ ਕਰ ਲਵੇ, ਟੀਮਾਂ ਤੁਰੰਤ ਕੇਂਦਰ ਭੇਜੇ। ਇਹਦੇ ਨਾਲ ਦੀ ਨਾਲ ਦੇਖੋ, ਜੇ ਕਿਸਾਨ ਖਤਮ ਹੋ ਗਿਆ ਤੇ ਪੂਰੇ ਪੰਜਾਬ ਦਾ ਅਰਥਚਾਰਾ ਖਤਮ ਹੋ ਜਾਣਾ, ਪੂਰਾ ਪੰਜਾਬ ਬਿਮਾਰ ਹੋਊਗਾ, ਪੂਰੇ ਪੰਜਾਬ ਦੀ ਹਾਲਤ ਮਾੜੀ ਹੋਊ। ਅਸੀਂ ਸਾਰੇ ਲੋਕਾਂ ਕੋਲ ਸਹਿਯੋਗ ਮੰਗਦੇ ਹਾਂ, ਸਹਿਯੋਗ ਚਾਹੁੰਦੇ ਹੈਗੇ ਆ ਪੰਜਾਬ ਦੇ ਭਲੇ ਲਈ। ਖੇਤੀ ਮੰਡੀ ਕਿਸੇ ਕਿਸਮ ਦੇ ਪ੍ਰਾਈਵੇਟ ਨਹੀਂ ਹੋਣ ਦੇਣੀ, ਔਰ ਪੂਰੇ ਜ਼ੋਰ ਸ਼ੋਰ ਨਾਲ ਕਿਸਾਨ ਨੂੰ ਮਰਨ ਤੋਂ ਪਹਿਲਾਂ ਅੰਤਮ ਐਨਡੀ ਅਤੇ ਐਨਏ ਲਈ ਯੂਪੀਐਸਸੀ ਵੱਲੋਂ ਅਪ੍ਰੈਲ ਮਹੀਨੇ ਵਿੱਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਆ ਗਏ ਹਨ, ਜਿਸ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਬਾਜ਼ੀ ਮਾਰੀ ਹੈ। ਇਸ ਦੇ ਨਾਲ ਹੀ ਅਰਮਾਨਪ੍ਰੀਤ ਸਿੰਘ ਪੂਰੇ ਭਾਰਤ ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿੱਚ ਪਹਿਲੇ ਸਥਾਨ ਉੱਤੇ ਰਹੇ ਹਨ।
ਨਤੀਜਿਆਂ ਦੀ ਮੈਰਿਟ ਲਿਸਟ ਵਿੱਚ ਕੁੱਲ 641 ਵਿੱਚੋਂ ਪਹਿਲੇ ਸਥਾਨ ਉੱਤੇ ਰਹੇ ਅਰਮਾਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਸਰਹੱਦੀ ਬਲਾਕ ਕਲਾਨੌਰ ਦੇ ਵਸਨੀਕ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 7 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ ਸ਼ੂਟਰਾਂ ਨੂੰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਸਪੈਸ਼ਲ ਸੈੱਲ ਬਾਬਾ ਸਿੱਦੀਕੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਤੋਂ ਵੀ ਪੁੱਛਗਿੱਛ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦਾ ਇਹ ਸਪੈਸ਼ਲ ਸੈੱਲ ਦੇਸ਼ ਭਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਅਪਰਾਧੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਿਹਾ ਹੈ। ਇਸ ਪੁਲਿਸ ਛਾਪੇਮਾਰੀ ਤੋਂ ਬਾਅਦ 7 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਪੁਲਿਸ ਬਦਮਾਸ਼ਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਰਾਸ਼ਟਰੀ ਜਾਂਚ ਏਜੰਸੀ NIA ਨੇ ਸ਼ੁੱਕਰਵਾਰ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਤੇ 10 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੈ। ਉਹਨਾਂ ਨੂੰ 2022 ਵਿੱਚ ਦਰਜ 2 NIA ਕੇਸਾਂ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ। ਬਾਬਾ ਸਿੱਦੀਕੀ ਕਤਲ ਕੇਸ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਕਿ NCP ਨੇਤਾ ਦੀ ਹੱਤਿਆ ਕਰਨ ਵਾਲੇ 3 ਸ਼ੱਕੀ ਸ਼ੂਟਰਾਂ ਨੇ ਕਤਲ ਤੋਂ ਪਹਿਲਾਂ ਇੱਕ ਮੈਸੇਜਿੰਗ ਐਪ ਨਾਲ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੈਨੇਡਾ ਸਥਿਤ ਚਚੇਰੇ ਭਰਾ ਅਨਮੋਲ ਬਿਸ਼ਨੋਈ ਨਾਲ ਗੱਲਬਾਤ ਕੀਤੀ ਸੀ। ਦੱਸ ਦਈਏ ਕਿ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ NCP ਨੇਤਾ ਬਾਬਾ ਸਿੱਦੀਕੀ ਦੀ ਮੁੰਬਈ ਵਿੱਚ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਕਤਲकांड ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਸੀ। ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਇਸ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਰਨਾਲਾ ਤੋਂ ਸਰਦਾਰ ਗੋਬਿੰਦ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਅੱਜ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਇਸ ਮੌਕੇ ਪਹਿਲਾਂ ਵੱਡਾ ਗੁਰਦੁਆਰਾ ਸਾਹਿਬ ਪਿੰਡ ਸੰਘੇੜਾ ਵਿਖੇ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।